ਭਗਵੰਤ ਮਾਨ ਜੀ ਨੇ ਮੈਨੂੰ ਬੁਲਾ ਕੇ ਕਿ ਤੂੰ ਮੇਰਾ ਛੋਟਾ ਭਰਾ ਵਾ ਤੇ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਤੇ ਇਹਨੂੰ ਆਪਾਂ ਤੋਰੀਏ ਤੇ ਤੇਰੇ ਲਈ ਸਭ ਕੁਝ ਕਰ ਰਹੇ ਆ। ਤੇ ਬਾਕੀ ਕੋਈ ਗੱਲ ਨਹੀਂ, ਜੇ ਸਾਨੂੰ ਟਿਕਟ ਨਹੀਂ ਵੀ ਮਿਲੀ ਉਹਨਾਂ ਦਾ ਹੁਣ ਉਹ ਸ਼ੁਭ ਕਾਮਨਾਵਾਂ, ਉਹ ਆਪਣਾ ਜ਼ੋਰ ਲਾਉਣ, ਹੁਣ ਅਸੀਂ ਆਪਣਾ ਜ਼ੋਰ ਲਾ ਰਹੇ ਹਾਂ। ਕਿ ਜੇ ਕਿਸੇ ਦੀ ਜਿੱਤ ਜ਼ਿਆਦਾ ਦਿਮਾਗ 'ਤੇ ਚੜ੍ਹ ਜਾਵੇ, ਕਿਉਂਕਿ ਅਸੀਂ ਤਾਂ ਕਦੀ ਜਿੱਤ ਨੂੰ ਦਿਮਾਗ 'ਤੇ ਨਹੀਂ ਚਾੜਿਆ ਤੇ ਹਾਰ ਨੂੰ ਆਪਾਂ ਦਿਲ 'ਤੇ ਨਹੀਂ ਲਾਇਆ। ਮੁੱਖ ਮੰਤਰੀ ਸਾਹਿਬ ਨੂੰ ਕਹਿ ਸਕਦੇ ਵੀ ਕਿ ਜਿਹੜਾ ਬੰਦਾ ਕਹਿਣੀ ਤੇ ਕਰਨੀ ਦਾ ਪੱਕਾ ਨਹੀਂ, ਉਹ ਅੱਜ ਵੀ ਗਿਆ ਤੇ ਕੱਲ੍ਹ ਵੀ ਗਿਆ। ਮੁੱਖ ਮੰਤਰੀ ਸਾਹਿਬ ਨਹੀਂ ਪੱਕੇ? ਨਹੀਂ, ਮੈਨੂੰ ਸੱਦ ਕੇ ਕੋਲ ਬਿਠਾ ਕੇ ਵੀ ਜੇ ਬੰਦਾ ਕਹੇ ਵੀ ਅੱਜ ਤੇਰੇ ਨਾਲ ਆ ਤੇ ਕੱਲ੍ਹ ਨੂੰ ਉਹਦੇ ਨਾਲ ਵਾ ਤੇ ਆਵੇਂ ਸਾਡੇ ਨਾਲ ਤਾਂ ਜਾਵੇਂ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ। ਬਾਕੀ ਇਹ ਗਾਣੇ ਉੱਦੇ ਥੋੜ੍ਹੇ ਬਣੇ ਹੋਏ ਸਾਰੇ। ਅਕਾਲੀ ਦਲ ਨੋਕੀਆ ਦੇ ਫੋਨ ਵਰਗੀ ਹੈ ਜਿਹਨੂੰ ਲੋਕ ਭੁੱਲ ਗਏ ਨੇ, ਪਰ ਤੁਸੀਂ ਉਸ ਨੋਕੀਆ ਦੇ ਫੋਨ ਤੇ ਯਕੀਨ ਕਿਵੇਂ ਕਰ ਲਿਆ? ਨਵਾਂ 9 ਦਿਨ ਪੁਰਾਣਾ 100 ਦਿਨ। ਤੁਸੀਂ 26 ਤੱਕ ਕੀ ਕਿਸੇ ਅਹੁਦਿਆਂ ਦੀ ਲਾਲਸਾ ਨੂੰ ਰੁਕੇ ਰਹੇ? ਕੋਈ ਹੋਰ ਗੱਲ ਸੀ ਜਿਹਨੇ ਤੁਹਾਨੂੰ ਰੋਕੀ ਰੱਖਿਆ, ਜਾਂ ਫਿਰ ਤੁਸੀਂ ਵੀ ਕੋਈ ਕਰਪਸ਼ਨ ਕਰ ਬੈਠੇ ਹੋਵੋਗੇ ਵੀ ਭਾਈ ਚੱਲ ਇੱਥੇ ਹੀ ਰੁਕੇ ਰਹਿੰਦੇ ਆ, ਇਹ ਨਾ ਹੋਵੇ ਕਿਤੇ ਸਾਨੂੰ ਵੀ ਚੱਕ ਕੇ ਅੰਦਰ ਸਿੱਟ ਦੇਣ? ਮੈਨੂੰ ਚੇਅਰਮੈਨ ਬਣਾਇਆ ਗਿਆ ਸੀ ਜਾਂ ਮੈਨੂੰ ਹਲਕਾ ਇੰਚਾਰਜ ਵੀ ਬਣਾਇਆ ਗਿਆ ਸੀ, ਅਹੁਦਿਆਂ ਦਾ ਸਾਨੂੰ ਕਾਹਦਾ, ਆਪਾਂ ਕਿਹੜਾ ਕਿਸੇ ਪਾਰਟੀ ਦਾ ਕਿਸੇ ਦਾ ਕਰਜ਼ਾ ਦੇਣਾ ਸੀ। ਆਮ ਆਦਮੀ ਪਾਰਟੀ ਦੇ ਭਮੱਕੜ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਹ ਸਾਡੇ ਭਮੱਕੜ ਨੇ, ਟੁੱਟ ਕੇ ਪੈ ਜਾਂਦੇ ਨੇ। ਭਮੱਕੜ ਦਰੀਆਂ ਵਿਛਾਉਣ ਨੂੰ ਰਹਿ ਗਏ, ਭਮੱਕੜ ਨਾਅਰੇ ਲਾਉਣ ਨੂੰ ਰਹਿ ਗਏ, ਭਮੱਕੜ ਆਪਣੇ ਮੋਟਰਸਾਈਕਲ 'ਚ ਆਪੇ ਹੀ ਤੇਲ ਪਵਾ ਕੇ ਭਗਵੰਤ ਮਾਨ ਦੀਆਂ ਰੈਲੀਆਂ 'ਚ ਜਾਣ ਨੂੰ ਰਹਿ ਗਏ। ਪਰ ਟਿਕਟਾਂ ਲੈਣ ਨੂੰ ਸਾਰੇ ਦਲ ਬਦਲੂ, ਟਿਕਟਾਂ ਲੈਣ ਨੂੰ ਸਾਰੇ ਦੂਜੀਆਂ ਪਾਰਟੀਆਂ 'ਚੋਂ ਲਿਆਂਦੇ ਜਾਂਦੇ ਨੇ। ਤੁਸੀਂ ਜਿੰਨੀਆਂ ਵੀ ਬਾਈ ਇਲੈਕਸ਼ਨਸ ਗਿਣ ਲਓ, ਹੁਣ ਤਾਂ ਹਰੇਕ ਆਫਿਸ ਦੇ ਵਿੱਚ ਤੁਸੀਂ ਦੇਖ ਰਹੇ ਆ ਇੱਕ ਬੰਦਾ, ਚਾਹੇ MLA ਦੇ ਆਫਿਸ ਹੋਵੇ ਚਾਹੇ ਜਿੱਥੇ ਮਰਜ਼ੀ ਚਲ ਜਾਓ, ਸਾਰੇ ਆਫਿਸਾਂ ਦੇ ਵਿੱਚ ਇੱਕ ਬੰਦਾ। ਉਹ ਆਪਾਂ ਨੂੰ ਸਮਝ ਨਹੀਂ ਲੱਗਦੀ ਵੀ ਕਿੱਦਾਂ ਕਿਹੜੇ ਫੰਡ ਦੇ ਕਿਹੜੇ ਕੀ ਚੀਜ਼ਾਂ ਦੇ ਉਹ ਹਿਸਾਬ ਲੈਣ ਨੂੰ ਬਿਠਾਏ ਗਏ ਆ। ਅਪਾਇੰਟ ਕਿੱਥੋਂ ਹੋਏ ਨੇ? ਉਹ ਪੰਜਾਬ ਦੇ ਨੇ ਜਾਂ ਬਾਹਰ ਦੇ ਨੇ? ਉਹ ਬਾਹਰ ਦੇ ਹੀ ਆ ਜੀ। ਸਾਡੇ ਇਲਾਕੇ ਦੇ ਬੱਚੇ ਨੂੰ ਪਤਾ ਕਿ ਗਲਤ ਸੈਂਕਸ਼ਨ ਲੈਟਰ ਵੰਡ ਕੇ ਡਾਕਟਰ ਰਾਜ ਕੁਮਾਰ ਨੇ ਜੋ ਫੋਰਜਰੀ ਕੀਤੀ ਸੀ, ਜੋ ਫੇਕ ਇਹ ਕੰਮ ਕੀਤਾ ਸੀਗਾ, ਉਹ DC ਸਾਹਿਬ ਨੇ ਉਜਾਗਰ ਕੀਤਾ ਸਾਡੇ ਸਾਰੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। 2022 ਤੋਂ ਲੈ ਕੇ 2027 ਤੱਕ ਪਹੁੰਚਦਿਆਂ ਜਿਸ ਤਰੀਕੇ ਦੀਆਂ ਸਿਆਸੀ ਭੁਚਾਲ ਹਲਚਲ ਪੰਜਾਬ ਦੇ ਵਿੱਚ ਹੋਏ ਨੇ, ਉਹ ਪਿਛਲੇ 70-75 ਸਾਲਾਂ 'ਚ ਕਦੀ ਨਹੀਂ ਹੋਏ। ਕਿਉਂਕਿ ਇੱਕ ਨਵੀਂ ਪਾਰਟੀ ਆਉਂਦੀ ਹੈ, ਰਿਵਾਇਤੀ ਪਾਰਟੀਆਂ ਨੂੰ ਕੱਟਦਿਆਂ ਹੋਇਆਂ ਸੱਤਾ ਤੇ ਰਾਜ ਕਰਨਾ ਸ਼ੁਰੂ ਕਰਦੀ ਹੈ। ਉਸ ਦੀਆਂ ਗੱਲਾਂ ਦੇ ਵਿੱਚ ਉਸ ਦੇ ਜਿਹੜੇ ਭਾਸ਼ਣ ਸੀ ਉਹਨਾਂ ਤੋਂ ਲੋਕ ਪ੍ਰਭਾਵਿਤ ਹੋਏ, ਉਹਨਾਂ ਨੇ ਉਹਨਾਂ ਨੂੰ ਚੁਣ ਲਿਆ। ਪਰ ਬਾਅਦ ਦੇ ਵਿੱਚ ਜਿਵੇਂ ਜਿਵੇਂ ਅਸੀਂ 22 ਤੋਂ 27 ਵੱਲ ਨੂੰ ਜਾ ਰਹੇ ਹਾਂ, ਹੁਣ ਜਦੋਂ 1 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ ਦੁਬਾਰਾ ਤੋਂ ਵਿਧਾਨ ਸਭਾ ਚੋਣਾਂ ਆਉਣ ਦਾ, ਤਾਂ ਹੁਣ ਜਿਹੜੇ ਰੰਗ ਦਿਖ ਰਹੇ ਨੇ ਉਹ ਕੁਝ ਵੱਖਰੇ ਨੇ। ਇਹ ਗੱਲ ਕਿਉਂ ਕਰ ਰਹੇ ਹਾਂ? ਮੇਰੇ ਨਾਲ ਸਰਦਾਰ ਹਰਮਿੰਦਰ ਸਿੰਘ ਸੰਧੂ ਹੋਣੀ ਮੌਜੂਦ ਨੇ। ਇਹਨਾਂ ਦੇ ਕੋਲ ਆਪਾਂ ਅੱਜ ਚੱਬੇਵਾਲ ਦੇ ਵਿੱਚ ਮੌਜੂਦ ਆ। ਬਾਈ ਹੋਣਾ ਨੂੰ 22 ਦੇ ਵਿੱਚ ਅਸੀਂ ਦੇਖਿਆ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਲਈ ਮਿਹਨਤ ਕੀਤੀ, ਆਮ ਆਦਮੀ ਪਾਰਟੀ ਦੇ ਲਈ ਝੰਡਾ ਚੱਕਿਆ, ਇੱਥੋਂ ਇਲੈਕਸ਼ਨ ਲੜੀ। ਪਰ 2022 ਤੋਂ ਬਾਅਦ ਲਗਾਤਾਰ ਜੋ ਕੁਝ ਅਸੀਂ ਦੇਖਿਆ ਅੱਖੀਂ, ਉਹ ਵੀ ਅੱਜ ਇਸ ਗੱਲਬਾਤ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਸਾਂਝਾ ਕਰਾਂਗੇ। ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਭਾਈ ਇਹ ਕਿੱਦਾਂ ਚੱਲਦਾ ਰਿਹਾ। ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸੰਧੂ ਸਾਹਿਬ, ਸਭ ਤੋਂ ਪਹਿਲਾਂ 2022 'ਚ ਇਲੈਕਸ਼ਨਾਂ ਹੋਈਆਂ, ਤੁਸੀਂ ਲੜੇ, ਚਲੋ ਜਿਵੇਂ ਵੀ ਸੀ ਤੁਹਾਡਾ ਰਿਜ਼ਲਟ ਤੁਹਾਡੇ ਹੱਕ ਦੇ ਵਿੱਚ ਨਹੀਂ ਆਇਆ, ਪਰ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਰਹੇ। ਅੱਜ ਆਪਾਂ 2026 'ਚ ਖੜੇ ਹਾਂ, 27 'ਚ ਚੋਣਾਂ ਨੇ। ਇੰਨਾ ਲੰਬੇ ਸਮੇਂ ਤੱਕ ਤੁਸੀਂ ਇਸ ਪਾਰਟੀ ਦੇ ਨਾਲ ਰਹੇ, ਕਿਹੜਾ ਮਲਾਲ ਅੰਦਰ ਆ ਗਿਆ ਵੀ ਤੁਸੀਂ ਕੱਲ੍ਹ ਜਾਂਦੇ ਹੋ ਚੰਡੀਗੜ੍ਹ ਤੇ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਗਲ ਦੇ ਵਿੱਚ ਸਿਰੋਪਾਓ ਪਵਾ ਲੈਂਦੇ ਹੋ ਤੇ ਆਪਣੀ ਮਾਂ ਪਾਰਟੀ ਜਿਹਦੇ 'ਚੋਂ ਤੁਸੀਂ ਸਿਆਸਤ ਸ਼ੁਰੂ ਕੀਤੀ ਸੀ ਉੱਧਰ ਮੁੜ ਜਾਂਦੇ ਹੋ? ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਕੱਲਾ 22 ਦੇ ਵਿੱਚ ਨਹੀਂ, ਮੈਂ 16 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ। ਠੀਕ ਹੈ। ਔਰ 16 ਤੋਂ ਲੈ ਕੇ 26 ਤੱਕ ਆਪਾਂ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕੀਤੀ। ਸਭ ਤੋਂ ਪਹਿਲਾਂ ਜਦੋਂ 16 ਦੇ ਵਿੱਚ ਅਸੀਂ ਮਿਹਨਤ ਕਰਦੇ ਸੀ ਤਾਂ 17 ਦੀ ਇਲੈਕਸ਼ਨ ਸੀ, ਤਾਂ 17 ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ। ਮੈਂ ਕੈਂਡੀਡੇਟ ਦੀ ਦੌੜ ਦੇ ਵਿੱਚ ਵੀ ਸੀ। ਠੀਕ ਹੈ। ਔਰ ਟਿਕਟ ਨਾ ਮਿਲਣ ਤੋਂ ਬਾਅਦ ਵੀ, ਠੀਕ ਹੈ, ਜਦੋਂ ਸਾਨੂੰ ਲੱਗਾ ਕਿ ਪਾਰਟੀ ਦੇ ਜੋ ਇਹ ਸੰਘਰਸ਼ ਕਰ ਰਹੀ ਆ, ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਇਹ ਗੱਲਾਂ ਕਰ ਰਹੀਆਂ, ਜੋ ਲੋਕਾਂ ਦੇ ਨਾਲ ਇਹ ਜੋ ਹਾਲਾਤ ਸੀ, ਜੋ
ਵਾਅਦੇ ਕਰ ਰਹੀ ਆ ਉਹਦੇ ਵਿੱਚ ਅਸੀਂ ਫਿਰ ਵੀ ਪਾਰਟੀ ਦਾ ਕੋਈ ਵੀ ਅਸੀਂ ਇਸ ਲਾਲਚ ਨੂੰ ਨਹੀਂ ਆਏ ਸੀ ਕਿ ਸਿਰਫ ਅਸੀਂ ਇਲੈਕਸ਼ਨ ਹੀ ਲੜਨੀ ਆ। ਅਸੀਂ ਤਾਂ ਪੰਜਾਬ ਨੂੰ ਬਚਾਉਣ ਲਈ, ਮੇਰੇ ਵਰਗੇ ਲੱਖਾਂ ਨੌਜਵਾਨ ਹੋਰ ਵੀ ਪੰਜਾਬ ਨੂੰ ਬਚਾਉਣ ਲਈ 2016 ਦੇ ਵਿੱਚ ਇਸ ਪਾਰਟੀ ਦੇ ਵਿੱਚ ਜੁਆਇਨ ਹੋਏ ਸੀਗੇ। ਅਤੇ ਫਿਰ ਉਸ ਤੋਂ ਬਾਅਦ ਅਸੀਂ 5 ਸਾਲ ਹੋਏ ਫਿਰ ਮਿਹਨਤ ਕਰਦੇ ਰਹੇ ਔਰ ਪਾਰਟੀ ਨੇ ਮੈਨੂੰ 2022 ਦੇ ਵਿੱਚ ਕੈਂਡੀਡੇਟ ਬਣਾਇਆ। ਔਰ ਜੋ ਹਾਲਾਤ ਸੀ ਆਮ ਆਦਮੀ ਪਾਰਟੀ ਦੇ ਹਲਕਾ ਚੱਬੇਵਾਲ ਦੇ ਵਿੱਚ, ਕਿਉਂਕਿ ਜੋ ਸਾਡੇ ਮੇਰੇ ਨਾਲ ਕੰਪੀਟੀਟਰ ਸੀਗੇ ਡਾਕਟਰ ਰਾਜਕੁਮਾਰ, ਬਿਲਕੁਲ 2022 ਦੇ ਵਿੱਚ ਜਦੋਂ ਉਹ 17 ਦੇ ਵਿੱਚ ਲੜੇ ਸੀ ਤਾਂ ਉਹਨਾਂ ਨੂੰ 57,500 ਵੋਟ ਪਈ ਸੀ, ਆਮ ਆਦਮੀ ਪਾਰਟੀ ਨੂੰ 20,000 ਵੋਟ ਪਈ ਸੀ ਔਰ ਅਕਾਲੀ ਦਲ ਨੂੰ ਤਕਰੀਬਨ 30,000 ਵੋਟ ਪਈ ਸੀ। ਔਰ 37,500 ਦੀ ਲੀਡ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਚੁਣੌਤੀ ਸੀ। ਔਰ ਅਸੀਂ ਜਦੋਂ ਮਿਹਨਤ ਕੀਤੀ 2022 ਦੇ ਵਿੱਚ ਜਦੋਂ ਮੈਂ ਇਲੈਕਸ਼ਨ ਆਪਾਂ ਲੜੀ ਆ, ਠੀਕ ਹੈ, ਤਾਂ ਉਹਦੇ ਵਿੱਚ ਸਾਡੀ ਜਿਹੜੀ ਵੋਟ ਬੈਂਕ ਸੀ ਉਹ 40,000 ਹੋ ਗਿਆ, ਤਕਰੀਬਨ 40,000। ਅਤੇ ਕਾਂਗਰਸ ਪਾਰਟੀ ਤੋਂ ਡਾਕਟਰ ਰਾਜ ਨੇ ਸਾਡੇ ਖਿਲਾਫ ਇਲੈਕਸ਼ਨ ਲੜੀ ਤਾਂ ਉਹਨੂੰ 47,000 ਪਈ, ਜਿਹੜਾ ਮਾਰਜਨ ਫਰਕ ਰਹਿ ਗਿਆ। ਹਾਂਜੀ ਬਿਲਕੁਲ ਜੀ, ਜਿਹੜਾ ਮਾਰਜਨ 37,500 ਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਡਿਫਰੈਂਸ ਸੀ ਜੀ, ਜਿਹੜੀ ਜਿੱਤ ਸੀਗੀ ਕਾਂਗਰਸ ਪਾਰਟੀ ਦੀ 37,500 ਦੀ, ਉਹ ਅਸੀਂ ਆਪਣੀ ਮਿਹਨਤ ਦੇ ਨਾਲ 7,000 ਤੇ ਲੈ ਕੇ ਆਏ। ਉਹਦੇ ਵਿੱਚ ਵੀ ਜੋ 7,000 ਵੋਟ ਉਹਨਾਂ ਨੂੰ ਵਧੀ ਸੀ, ਉਹਦੇ ਵਿੱਚ ਵੀ ਦੇਖਿਆ ਜਾਵੇ ਤਾਂ ਜੋ ਸਾਨੂੰ ਅਸੀਂ ਦੇਖਿਆ ਵੀ ਬਾਅਦ ਵਿੱਚ ਵੀ ਇਹਦੇ ਵਿੱਚ ਅਸੀਂ ਸਾਡੀ ਹਾਰਨ ਦਾ ਮੁੱਖ ਕਾਰਨ ਕੀ ਸੀ, ਉਹ ਵੀ ਅਸੀਂ ਸਾਰਾ ਕੁਛ ਆਪਣੇ ਹਲਕੇ ਦੇ ਵਿੱਚੋਂ ਇਕੱਠਾ ਕੀਤਾ। ਜੋ ਡਾਕਟਰ ਰਾਜਕੁਮਾਰ ਨੇ ਜੋ ਗਲਤ ਸੈਂਕਸ਼ਨ ਲੈਟਰ ਵੰਡੇ ਸੀ ਲੋਕਾਂ ਨੂੰ, ਫੇਕ ਸੈਂਕਸ਼ਨ ਲੈਟਰ ਵੰਡੇ ਸੀ, ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਉਸ ਟਾਈਮ ਦੇ ਮੈਜਿਸਟ੍ਰੇਟ DC ਸਾਹਿਬ ਨੇ ਇਨਵੈਸਟੀਗੇਸ਼ਨ ਖੁੱਲ੍ਹੀ ਸੀ ਔਰ ਅਸੀਂ ਉਹਦੇ ਵਿੱਚ ਦੱਸਿਆ ਸੀ ਸਾਰੇ ਸਾਡੇ ਇਲਾਕੇ ਦੇ ਬੱਚੇ ਨੂੰ ਪਤਾ ਕਿ ਗਲਤ ਸੈਂਕਸ਼ਨ ਲੈਟਰ ਵੰਡ ਕੇ ਡਾਕਟਰ ਰਾਜਕੁਮਾਰ ਨੇ ਜੋ ਫੋਰਜਰੀ ਕੀਤੀ ਸੀ, ਜੋ ਫੇਕ ਕੰਮ ਕੀਤਾ ਸੀਗਾ, ਉਹ DC ਸਾਹਿਬ ਨੇ ਉਜਾਗਰ ਕੀਤਾ। ਸਾਡੇ ਸਾਰੇ ਵਰਲਡ ਦੇ ਵਿੱਚ ਉਹਨਾਂ ਨੂੰ ਦਿਖਾਇਆ ਗਿਆ ਕਿ ਇਹਨਾਂ ਨੇ ਡਾਕਟਰ ਰਾਜਕੁਮਾਰ ਨੇ ਆਹ ਸੈਂਕਸ਼ਨ ਲੈਟਰ ਗਲਤ ਵੰਡ ਕੇ ਇਹ ਜਿਹੜੀ ਇਲੈਕਸ਼ਨ ਜਿੱਤੀ ਆ। ਅਤੇ ਉਹਦੀ ਅਸੀਂ ਇਲੈਕਸ਼ਨ ਪਟੀਸ਼ਨ ਵੀ ਪਾਈ ਹੋ। ਅਤੇ ਜਿਹੜੀ ਮਾਂ ਪਾਰਟੀ ਦੀ ਗੱਲ ਆ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਔਰ ਇਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਾਂ ਕੱਲ੍ਹ ਸ਼ਾਮਲ ਹੋਏ ਹਾਂ, ਉਹਦੇ ਵਿੱਚ ਦੇਖਿਆ ਜਾਵੇ ਜੋ ਸਾਨੂੰ 2014 ਤੋਂ ਲੈ ਕੇ 2017 ਤੱਕ 17 ਤੋਂ 22 ਤੱਕ ਜੋ ਦਿਖਾਇਆ ਗਿਆ ਸੀ, ਜੋ ਸੁਪਨੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਜੋ ਦਿਖਾਇਆ ਗਿਆ ਸੀ ਕਿ ਪਾਰਟੀ ਦੇ ਇਹ CCC ਤੇ ਕੰਮ ਕਰਦੀ, ਇਹਦੇ ਵਿੱਚ ਕ੍ਰਿਮੀਨਲ ਬੰਦੇ ਨਹੀਂ ਲੈਂਦੇ, ਇਹ 'ਚ ਕਰਪਸ਼ਨ ਨਹੀਂ ਹੁੰਦੀ, ਇਹਦੇ ਵਿੱਚ ਕਰੈਕਟਰ ਬੰਦੇ ਦਾ ਕਿਰਦਾਰ ਦੇਖਿਆ ਜਾਂਦਾ। ਅੱਜ ਤੁਸੀਂ ਦੇਖ ਰਹੇ ਆ ਕਿ ਸਾਰਾ ਹੀ ਦਬਦਬਾ ਦਲ ਬਦਲੂਆਂ ਦਾ ਹੋ ਗਿਆ। ਔਰ ਅੱਛਾ ਇਸ ਗੱਲ ਵੱਲ ਆਪਾਂ ਵੱਧਦੇ ਹਾਂ, ਪਰ ਪਹਿਲੀ ਗੱਲ ਮੈਂ ਜਿਹੜੀ ਕਰਨੀ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਨਿਕਲੇ ਬੋਲਾਂ ਦੇ ਨਾਲ ਅੱਗੇ ਤੁਰਾਂਗੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਹੈ, ਮੁੱਖ ਮੰਤਰੀ ਸਾਹਿਬ ਦੇ ਬੀਤੇ ਦਿਨਾਂ ਦੇ ਬੋਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੋਕੀਆ ਦੇ ਫੋਨ ਵਰਗੀ ਹੈ ਜਿਹਨੂੰ ਲੋਕ ਭੁੱਲ ਗਏ ਨੇ, ਪਰ ਤੁਸੀਂ ਉਸ ਨੋਕੀਆ ਦੇ ਫੋਨ ਤੇ ਯਕੀਨ ਕਿਵੇਂ ਕਰ ਲਿਆ? ਨਵਾਂ 9 ਦਿਨ ਪੁਰਾਣਾ 100 ਦਿਨ, ਇਹ ਕਹਾਵਤ ਆ, ਬਿਲਕੁਲ ਠੀਕ ਆ, ਸਿਆਣਿਆਂ ਨੇ ਇਹਦੇ ਤੱਤ ਕੱਢੇ ਹੋ ਆ। ਤੇ ਬਾਕੀ ਇਹ ਵੀ ਆ ਜੋ ਹੰਕਾਰਿਆ ਸੋ ਮਾਰਿਆ। ਬਿਲਕੁਲ, ਜੇ ਅੱਜ ਹੰਕਾਰ ਇੰਨਾ ਹੋ ਗਿਆ ਕਿ ਲੋਕੀ ਜਿਹੜੀ ਨੋਕੀਆ ਦੇ ਫੋਨ ਵਾਲੀ ਤਾਂ ਕੋਈ ਨਹੀਂ, ਦੇਖੋ ਅੱਜ ਜਿਹੜੀ ਪੰਜਾਬ ਨੂੰ ਲੋੜ ਆ, ਠੀਕ ਆ, ਕੁਛ ਦਿਨ ਚੱਲਦੇ ਆ, ਸਿਆਸਤ ਆ, ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਆ। ਬਿਲਕੁਲ, ਅੱਜ ਜਿਹੜੀ ਉਹ 100 ਸਾਲ ਦੀ ਪੁਰਾਣੀ ਪਾਰਟੀ ਆ, ਠੀਕ ਆ, ਜੋ ਉਹਨਾਂ ਨੇ ਆਪਣੇ ਪੰਜਾਬ ਦੇ ਵਿੱਚ ਜੇ ਲੋਕਾਂ ਦੇ ਜਿੱਦਾਂ ਦੇ ਉਹ ਵਿਚਰੇ ਸੀ, ਉਹਨਾਂ ਦਾ ਫਤਵਾ ਚਾਹੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਿਰ ਮੱਥੇ ਮੰਨਿਆ, ਠੀਕ ਹੈ, ਉਹ 5 ਵਾਰੀ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਆ, ਠੀਕ ਨੇ ਜੀ। ਇਹ ਜਿਹੜੇ ਨਵੇਂ ਆਏ ਸੀ ਉਹਨਾਂ ਤੋਂ ਬਾਅਦ ਹੁਣ ਜੋ ਹਾਲਾਤ ਆ ਉਹ ਵੀ ਤੁਸੀਂ ਦੇਖੇ ਰਹੇ ਆ। ਬਿਲਕੁਲ, ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੰਦੇ ਸ਼ਾਮਲ ਹੋ ਰਹੇ ਆ
ਜਾਂ ਆਮ ਆਦਮੀ ਪਾਰਟੀ ਦੇ ਵਿੱਚ ਬੰਦੇ ਸ਼ਾਮਲ ਹੋ ਰਹੇ ਆ। ਤੁਸੀਂ ਇਹ ਦੱਸੋ ਵੀ ਤੁਸੀਂ ਹੁਣ ਚਲੋ ਗਏ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਪਰ ਮੇਰਾ ਸਵਾਲ ਇੱਥੇ ਇਹ ਸੀ ਵੀ 2022 ਤੋਂ 2026 ਆਉਂਦਿਆਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਚਲੋ ਜਦੋਂ ਜਾਗੋ ਉਦੋਂ ਸਵੇਰਾ, ਪਰ ਫਿਰ ਵੀ ਤੁਸੀਂ 26 ਤੱਕ ਕੀ ਕਿਸੇ ਅਹੁਦਿਆਂ ਦੀ ਲਾਲਸਾ ਨੂੰ ਰੁਕੇ ਰਹੇ, ਕੋਈ ਹੋਰ ਗੱਲ ਸੀ ਜਿਹਨੇ ਤੁਹਾਨੂੰ ਰੋਕੀ ਰੱਖਿਆ, ਜਾਂ ਫਿਰ ਤੁਸੀਂ ਵੀ ਕੋਈ ਕਰਪਸ਼ਨ ਕਰ ਬੈਠੇ ਹੋਵੋਗੇ ਵੀ ਭਾਈ ਚੱਲ ਇੱਥੇ ਹੀ ਰੁਕੇ ਰਹਿੰਦੇ ਆ, ਇਹ ਨਾ ਹੋਵੇ ਕਿਤੇ ਸਾਨੂੰ ਵੀ ਚੱਕ ਕੇ ਅੰਦਰ ਸਿੱਟ ਦੇਣ? ਗੱਲ ਕੀ ਸੀ ਇੱਥੋਂ ਤੱਕ ਕਿ ਹੁਣ ਜਦੋਂ ਰਾਜਕੁਮਾਰ ਚੱਬੇਵਾਲ ਹੋਣੀ ਤੁਹਾਡੇ ਵਾਲੀ ਜਗ੍ਹਾ ਲੈ ਲੈਂਦੇ ਨੇ, ਆਪਣੇ ਪੁੱਤ ਨੂੰ ਤੁਹਾਡੇ ਵਾਲੀ ਜਗ੍ਹਾ ਤੇ ਬਿਠਾ ਦਿੰਦੇ ਨੇ, ਇੱਕ ਤਰ੍ਹਾਂ ਦਾ ਜਿੱਦਾਂ ਤੁਸੀਂ ਮੰਨਦੇ ਸੀ ਵੀ ਮੈਂ ਇਸ ਚੀਜ਼ ਦਾ ਹੱਕਦਾਰ ਸੀ, ਉਹ ਸਾਰਾ ਹੋਣ ਦੇ ਬਾਵਜੂਦ ਵੀ ਤੁਸੀਂ ਰੁਕੇ ਰਹੇ, ਪਰ ਅਚਾਨਕ ਤੁਸੀਂ ਕੱਛ ਚੋਂ ਮੂੰਗਲੀ ਕੱਲ ਕੱਢ ਮਾਰੀ? ਇਹ ਕਿੱਦਾਂ ਹੋਇਆ? ਤੁਹਾਨੂੰ ਪਹਿਲਾਂ ਕੋਈ ਡਰ ਸਤਾਉਂਦਾ ਸੀ ਜਾਂ ਅਹੁਦਿਆਂ ਦਾ ਲਾਲਚ ਸੀ? ਉਹ ਨਹੀਂ, ਇਦਾਂ ਦੇ ਅਹੁਦੇ ਸਾਡੇ ਬਜ਼ੁਰਗ ਹਮੇਸ਼ਾ ਸਰਕਾਰਾਂ 'ਚ ਹੀ ਰਹੇ ਆ। ਮੇਰੇ ਫਾਦਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹੇ ਆ। ਠੀਕ ਹੈ। ਮੈਂ ਸਰਪੰਚ ਰਿਹਾ, ਮੇਰੇ ਫਾਦਰ ਸਾਹਿਬ ਪਹਿਲਾਂ ਸਰਪੰਚ ਰਹੇ ਆ 35 ਸਾਲ, ਉਹ ਇਹਨਾਂ ਅਹੁਦਿਆਂ 'ਚ ਰਹੇ ਆ। ਬਿਲਕੁਲ। ਮੈਨੂੰ ਚੇਅਰਮੈਨ ਬਣਾਇਆ ਗਿਆ ਸੀ ਜਾਂ ਮੈਨੂੰ ਹਲਕਾ ਇੰਚਾਰਜ ਵੀ ਬਣਾਇਆ ਗਿਆ ਸੀ। ਅਹੁਦਿਆਂ ਦਾ ਸਾਨੂੰ ਕਾਹਦਾ, ਆਪਾਂ ਕਿਹੜਾ ਕਿਸੇ ਪਾਰਟੀ ਦਾ ਕਿਸੇ ਦਾ ਕਰਜ਼ਾ ਦੇਣਾ ਸੀ? ਬਿਲਕੁਲ ਠੀਕ ਨਹੀਂ ਜੀ। ਜੇ ਸਾਨੂੰ ਲੱਗਾ ਵੀ ਮੈਂ ਤਾਂ ਆਪਣੇ ਹਲਕੇ ਦੇ ਜਿਹੜੇ ਮੇਰਾ ਪਰਿਵਾਰ ਆ, ਜਿਹਨੂੰ ਮੈਂ ਆਪਣਾ ਪਰਿਵਾਰ ਸਮਝਦਾ, ਜੋ ਉਹਨਾਂ ਨੇ ਮੈਨੂੰ ਹੁਕਮ ਕੀਤਾ, ਚਾਹੇ ਬਾਈ ਇਲੈਕਸ਼ਨ ਦੇ ਵਿੱਚ ਸੀ, ਡਾਕਟਰ ਰਾਜਕੁਮਾਰ ਦੀ ਜਿਹੜੀ ਆ MP ਇਲੈਕਸ਼ਨ ਦੇ ਵਿੱਚ ਵੀ ਮੈਨੂੰ ਉੱਥੋਂ ਪਾਰਟੀ ਦੇ ਪ੍ਰਧਾਨ ਸਾਡੇ ਉਹਨਾਂ ਭਗਵੰਤ ਮਾਨ ਜੀ ਨੇ ਮੈਨੂੰ ਬੁਲਾ ਕੇ ਕਿ ਤੂੰ ਮੇਰਾ ਹਰਮਿੰਦਰ ਛੋਟਾ ਭਰਾਵਾਂ ਤੇ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਤੇ ਇਹਨੂੰ ਆਪਾਂ ਤੋਰੀਏ, ਤੇ ਤੇਰੇ ਲਈ ਸਭ ਕੁਝ ਕਰ ਰਹੇ ਆ, ਤੇ ਬਾਕੀ ਕੋਈ ਗੱਲ ਨਹੀਂ, ਜੇ ਸਾਨੂੰ ਟਿਕਟ ਨਹੀਂ ਵੀ ਮਿਲੀ ਉਹਨਾਂ ਦਾ ਹੁਣ ਸ਼ੁਭ ਕਾਮਨਾਵਾਂ, ਉਹ ਆਪਣਾ ਜ਼ੋਰ ਲਾਉਣ, ਹੁਣ ਅਸੀਂ ਆਪਣਾ ਜ਼ੋਰ ਲਾ ਰਹੇ ਆ। ਤੁਸੀਂ ਇਹ ਦੱਸੋ ਵੀ ਤੁਸੀਂ ਰਾਜਕੁਮਾਰ ਚੱਬੇਵਾਲ, ਡਾਕਟਰ ਇਸ਼ਾਂਕ ਨੂੰ ਹੁਣ ਜਿਸ ਤਰੀਕੇ ਦੇ ਨਾਲ 27 ਆਈ ਖੜੀ ਹੈ, ਕਿੱਦਾਂ ਦਾ ਚੈਲੰਜ ਮੰਨਦੇ ਹੋ, ਜਾਂ ਫਿਰ ਤੁਸੀਂ ਕਿੰਨਾ ਕੁ ਸਿਆਸੀ ਨੁਕਸਾਨ ਮੰਨਦੇ ਹੋ ਆਪਣਾ ਇਹਨਾਂ ਨੇ ਤੁਹਾਡਾ ਇਸ ਹਲਕੇ 'ਚ ਕੀਤਾ ਹੈ? ਤੁਹਾਡੇ ਪਹਿਲਾਂ ਕਾਂਗਰਸ 'ਚ ਸੀ, ਆਮ ਆਦਮੀ ਪਾਰਟੀ ਦੇ ਵਿੱਚ ਆ ਗਏ, ਤੁਸੀਂ ਕਿੱਦਾਂ ਦਾ ਸਿਆਸੀ ਨੁਕਸਾਨ ਮੰਨਦੇ ਹੋ ਵੀ ਮੇਰਾ ਭਾਈ ਇਹਨਾਂ ਨੇ ਆਹ ਨੁਕਸਾਨ ਕੀਤਾ? ਇਹ ਵੀਡੀਓਜ਼ ਤਾਂ ਇੱਥੋਂ ਤੁਹਾਡੇ ਬਿਲਕੁਲ ਇਸ ਜਗ੍ਹਾ ਦੇ ਮੋਹਰਿਓਂ ਵੀ ਆਉਂਦੀਆਂ ਨੇ ਵੀ ਜਦੋਂ ਉਹ ਜਿੱਤ ਕੇ ਜਾਂਦੇ ਨੇ ਤਾਂ ਇੱਕ ਤਰੀਕੇ ਦਾ ਸੰਕੇਤਕ ਤੌਰ ਤੇ ਕਹਿ ਕੇ ਜਾਂਦੇ ਨੇ, ਲਲਕਾਰਾ ਮਾਰ ਕੇ ਜਾਂਦੇ ਨੇ। ਉਹ ਅਸੀਂ ਕਈ ਵਾਰੀ ਜਿੱਤੇ ਆ, ਕਈ ਵਾਰੀ ਹਾਰੇ ਆ, ਇਹ ਤਾਂ ਜ਼ਿੰਦਗੀ ਦਾ ਇੱਕ ਚੜ੍ਹਦੀਆਂ ਲਹਿੰਦੀਆਂ ਛਾਵਾਂ ਵਾ ਜੀ। ਬਾਕੀ ਜੇ ਕਿਸੇ ਦੀ ਜਿੱਤ ਜ਼ਿਆਦਾ ਦਿਮਾਗ ਤੇ ਚੜ੍ਹ ਜਾਵੇ, ਕਿਉਂਕਿ ਅਸੀਂ ਤਾਂ ਕਦੀ ਜਿੱਤ ਨੂੰ ਦਿਮਾਗ ਤੇ ਨਹੀਂ ਚਾੜਿਆ ਤੇ ਹਾਰ ਨੂੰ ਆਪਾਂ ਦਿਲ ਤੇ ਨਹੀਂ ਲਾਇਆ। ਬਾਕੀ ਕੋਈ ਗੱਲ ਨਹੀਂ, ਆ ਜਿਹੜੀਆਂ ਤੁਸੀਂ ਕਹਿੰਦੇ ਆ ਵੀ ਕਿੰਨਾ ਕੁ ਨੁਕਸਾਨ ਇਹ ਮੇਰਾ ਕਰ ਗਿਆ ਜਾਂ ਕੁਛ ਨਹੀਂ, ਲੋਕਤੰਤਰ ਦੇ ਵਿੱਚ ਲੋਕ ਵੱਡੇ ਆ ਤੇ ਲੋਕੀ ਆਪਣੇ ਨਾਲ ਆ। ਆਪਾਂ ਕੱਲਾ ਮੈਂ ਸੀ ਤੇ ਹੁਣ ਤਾਂ ਅਸੀਂ 2-11 ਹੋ ਗਏ ਆ ਸ਼੍ਰੋਮਣੀ ਅਕਾਲੀ ਦਲ, ਔਰ ਜਿਹੜੇ ਮੇਰੇ ਮਿੱਤਰ ਸੱਜਣ ਜੋ ਸਾਡਾ ਹਮਦਰਦੀ ਰੱਖਦੇ ਆ ਮੇਰੇ ਨਾਲ, ਉਹ ਅੱਜ ਵੀ ਮੇਰੇ ਨਾਲ ਖੜੇ ਆ, ਉਹ ਕੱਲ ਵੀ ਮੇਰੇ ਨਾਲ ਖੜੇ ਤੁਹਾਨੂੰ ਦਿਸਣਗੇ। ਬਾਕੀ ਡੇ ਬਾਈ ਡੇ ਦੇਖੋ, ਅਸੀਂ ਮਿਹਨਤ ਕਰਾਂਗੇ। ਮੇਰੇ ਕੋਲ ਤਾਂ ਕੋਈ ਜਾਦੂ ਦੀ ਛੜੀ ਨਹੀਂ ਕਿ ਮੈਂ ਆ ਸਾਰੇ ਆਪਣੇ ਨਾਲ ਜੋੜ ਲਵਾਂਗੇ। ਸਿਰਫ ਸਾਡੇ ਕੋਲ ਤਾਂ ਪ੍ਰਮਾਤਮਾ ਨੇ ਇੱਕ ਹੱਥ ਦਿੱਤੇ ਆ ਕਿ ਅਸੀਂ ਹੱਥ ਜੋੜ ਕੇ, ਅਸੀਂ ਤਾਂ ਨਿਮਾਣੇ ਸਿੱਖ ਹੋ ਕੇ ਅਸੀਂ ਤਾਂ ਲੋਕਾਂ ਦੇ ਵਿਚਕਾਰ ਜਾਵਾਂਗੇ, ਉਹਨਾਂ ਦੀ ਕਚਹਿਰੀ 'ਚ ਜਾਵਾਂਗੇ, ਲੋਕਾਂ ਦਾ ਫਤਵਾ ਸਿਰ ਮੱਥੇ ਹੁੰਦਾ। ਅੱਛਾ ਹਰਮਿੰਦਰ ਜੀ, ਇਸ ਤੋਂ ਅੱਗੇ ਜੇਕਰ ਹੁਣ ਆਪਾਂ ਵਧੀਏ, ਚਲੋ ਠੀਕ ਹੈ, ਤੁਸੀਂ ਦੱਸਿਆ ਕਿ ਹੁਣ ਜਿਸ ਤਰੀਕੇ ਦੇ ਨਾਲ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਹਰਮਿੰਦਰ ਤੂੰ ਮੇਰਾ ਛੋਟਾ ਵੀਰ ਹੈ, ਆਪਾਂ ਇਹਨਾਂ ਦੀ ਮਦਦ ਕਰਨੀ ਹੈ, ਤੁਸੀਂ ਦੱਸ ਸਕਦੇ ਹੋ ਥੋੜ੍ਹਾ ਜਿਹਾ ਅੰਦਰਲੀਆਂ ਗੱਲਾਂ, ਕਿਉਂਕਿ ਤੁਸੀਂ ਹੁਣ ਪਾਰਟੀ ਦੇ ਵਿੱਚ ਨਹੀਂ ਰਹੇ, ਕਿਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਹੋ ਜਿਹੀਆਂ ਗੱਲਾਂ ਚੱਲਣੀਆਂ ਪੈਂਦੀਆਂ ਨੇ? ਕਿਉਂਕਿ ਤੁਸੀਂ ਪਾਰਟੀ ਦੇ ਅੰਦਰ ਉਸ ਸਮੇਂ ਵੀ ਰਹੇ ਹੋ ਜਦੋਂ ਬਾਈ ਇਲੈਕਸ਼ਨ ਦੇ ਵਿੱਚ ਤੁਹਾਨੂੰ ਪਿੱਛੇ ਕਰਕੇ ਡਾਕਟਰ ਇਸ਼ਾਂਕ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ, ਤੁਹਾਨੂੰ ਇਗਨੋਰੈਂਸ ਝੱਲਣੀ ਪੈਂਦੀ ਹੈ। ਇਹ ਸਾਰੇ ਦੇ ਦੌਰਾਨ ਤੁਸੀਂ ਸਮਝ ਪਾਏ ਹੋ ਕਿ ਪਾਵਰ ਸੈਂਟਰ ਕਿੰਨੇ ਕੁ ਵਿਅਕਤੀ ਨੇ ਜਿਨ੍ਹਾਂ ਕੋਲ ਪਾਵਰ ਹੈ ਵੀ ਉਹ ਤੁਹਾਨੂੰ ਕਹਿ ਸਕਣ ਵੀ ਭਾਈ ਤੁਹਾਨੂੰ ਟਿਕਟ ਨਹੀਂ ਦੇਣੀ, ਉਹਨਾਂ ਨੂੰ ਦੇਣੀ ਹੈ। ਇਹ ਡਿਸਾਈਡ ਕਿੱਥੋਂ ਹੁੰਦਾ? ਚਲਾ ਕੌਣ ਰਿਹਾ ਪੰਜਾਬ ਨੂੰ? ਕਿਉਂਕਿ ਇਹ ਬਹੁਤ ਹਰੇਕ ਮੀਡੀਆ ਆਧਾਰਿਤ ਤੇ ਜਿਹੜਾ ਨਿਰਪੱਖ ਚੱਲਦਾ, ਉਹ ਗੱਲ ਚੱਲ ਰਹੀ ਹੈ ਵੀ ਭਾਈ ਪੰਜਾਬ ਨੂੰ ਤਾਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੁਣੀ ਚਲਾ ਹੀ ਨਹੀਂ ਰਹੇ, ਕਿਤੋਂ ਹੋਰ ਚੱਲ ਰਿਹਾ। ਬਿਲਕੁਲ ਜੀ, ਇਹ ਤੁਹਾਡੀ ਸਹੀ ਗੱਲ ਆ। ਜਿੰਨੇ ਆਸਾਂ ਉਮੀਦਾਂ ਦੇ ਨਾਲ ਪੰਜਾਬ ਨੇ 92 ਸੀਟਾਂ ਜਿੱਤ ਕੇ ਦਿੱਤੀਆਂ, ਹੁਣ ਪਤਾ ਨਹੀਂ ਇਹ ਵਰਲਡ ਰਿਕਾਰਡ ਬਣਾਉਣ ਤੇ ਤੁਰ ਪਏ ਆ ਵੀ ਕੀ ਇਹ ਚਾਹੁੰਦੇ ਆ।
ਵੀ ਅਸੀਂ ਸਾਰੀਆਂ ਪਤਾ ਨਹੀਂ 117 ਦੀਆਂ ਪਤਾ ਨਹੀਂ 234 ਜਿੱਤਣਾ ਚਾਹੁੰਦੇ ਆ ਇਹ ਪੰਜਾਬ ਦੇ ਵਿੱਚ, ਪਤਾ ਨਹੀਂ ਇਹ ਕਰ ਸਕਦੇ ਆ ਜੀ ਮਹਾਰਾਜ। ਹੁਣ ਬਾਕੀ ਜਿਹੜੀਆਂ ਅੰਦਰਲੀਆਂ ਗੱਲਾਂ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਮਹਾਰਾਜ। ਤੁਸੀਂ ਪੰਜਾਬ 'ਚ, ਅਸੀਂ ਤਾਂ ਸਿਰਫ ਆਪਣੇ ਚੱਬੇ ਵਾਲਾ ਹਲਕੇ 'ਚ ਘੁੰਮਦੇ, ਸਾਨੂੰ ਤਾਂ ਇੱਥੋਂ ਦੀ ਹਾਲਾਤ ਪਤਾ। ਤੁਸੀਂ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਆ। ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਾਣ ਕੇ ਉਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਜਿਹੜਾ ਬੰਦਾ ਕਹਿਣੀ ਤੇ ਕਰਨੀ ਦਾ ਪੱਕਾ ਨਹੀਂ, ਉਹ ਅੱਜ ਵੀ ਗਿਆ ਤੇ ਕੱਲ ਵੀ ਗਿਆ। ਮੁੱਖ ਮੰਤਰੀ ਸਾਹਿਬ ਨਹੀਂ ਪੱਕੇ? ਨਹੀਂ, ਮੈਨੂੰ ਸੱਦ ਕੇ ਕੋਲ ਬਿਠਾ ਕੇ ਵੀ ਜੇ ਬੰਦਾ ਕਹੇ ਵੀ ਅੱਜ ਤੇਰੇ ਨਾਲ ਆ ਤੇ ਕੱਲ ਨੂੰ ਉਹਦੇ ਨਾਲ ਆ ਤੇ ਆਵੇਂ ਸਾਡੇ ਨਾਲ ਤਾਂ ਜਾਵੇਂ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ। ਬਾਕੀ ਇਹ ਗਾਣੇ ਉੱਦੇ ਥੋੜ੍ਹੇ ਬਣੇ ਹੋਏ, ਸਾਰੇ ਹਾਲਾਤਾਂ ਦੇ ਹਿਸਾਬ ਨਾਲ ਹੁੰਦੇ ਆ। ਬਾਕੀ ਜਿਹੜੀ ਆ ਤੁਸੀਂ ਗੱਲ ਕੀਤੀ ਆ ਕਿ ਚਲਾ ਕੌਣ ਰਿਹਾ, ਉਹ ਤਾਂ ਜੱਗ ਜ਼ਾਹਰ ਆ ਜੀ। ਜੇ ਜਿੱਥੇ ਦਿੱਲੀ ਤੋਂ ਪ੍ਰਵਾਸੀਆਂ ਨੂੰ ਲਿਆ ਕੇ ਇੱਥੇ ਚੇਅਰਮੈਨ ਲਗਾਇਆ ਜਾ ਸਕਦਾ, ਅਸਲ ਦੇ ਵਿੱਚ ਮੇਰੀ ਟਿਕਟ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਦੀ ਚੱਲੀ ਹੀ ਨਹੀਂ ਜੀ, ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਮੈਨੂੰ ਲੱਗਦਾ ਜਿਸ ਹਿਸਾਬ ਨਾਲ। ਕਿਉਂਕਿ ਹਾਂਜੀ ਸ਼ਾਇਦ ਉਹ ਕਿਤੇ ਬਾਹਰ ਬੂਰ ਗਏ ਹੋਣਗੇ ਜਦੋਂ ਕਿ ਟਿਕਟਾਂ ਟੁਕਟਾਂ ਦੀ ਵੰਡ ਹੁੰਦੀ ਹੋਊਗੀ। ਇਹ ਸਿੱਧੇ ਮਿਲ ਮੁਲ ਆਏ, ਵਿੱਚ ਵਿਚੋਲੇ ਬਣ ਜਾਂਦੇ। ਨਵੀਂ ਪਾਰਟੀ ਆ, ਹਾਲੇ ਆਪਣਾ ਹੀ ਨਹੀਂ ਪਤਾ ਲੱਗਦਾ ਵੀ ਇਹਨਾਂ ਨੂੰ ਕਿੱਧਰ ਦੀ ਜਾਣਾ, ਕਿਹਨੂੰ ਮਿਲਣਾ। ਜਿਹਦੇ ਹੱਥ ਜੋ ਆ ਗਿਆ ਉਹ ਲੈ ਕੇ ਚੱਲ ਪੈਂਦੇ ਆ। ਇਹ ਹੁਣ ਦੇਖੋ ਵੀ ਇਹ ਸਾਲ ਕਿੱਦਾਂ ਦਾ ਬਤੀਤ ਹੁੰਦਾ। ਅੱਛਾ ਤੁਸੀਂ ਗੱਲ ਹੁਣ ਜਿਹੜੀ ਕੀਤੀ ਹੈ ਕਿ ਪਤਾ ਨਹੀਂ ਲੱਗਦਾ, ਕਿਸੇ ਦੀ ਨਹੀਂ ਚੱਲਦੀ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਭਮੱਕੜ ਨੇ, ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਹ ਸਾਡੇ ਭਮੱਕੜ ਨੇ, ਟੁੱਟ ਕੇ ਪੈ ਜਾਂਦੇ ਨੇ। ਭਮੱਕੜ ਦਰੀਆਂ ਵਿਛਾਉਣ ਨੂੰ ਰਹਿ ਗਏ, ਭਮੱਕੜ ਨਾਅਰੇ ਲਾਉਣ ਨੂੰ ਰਹਿ ਗਏ, ਭਮੱਕੜ ਆਪਣੇ ਮੋਟਰਸਾਈਕਲ 'ਚ ਆਪੇ ਹੀ ਤੇਲ ਪਵਾ ਕੇ ਭਗਵੰਤ ਮਾਨ ਦੀਆਂ ਰੈਲੀਆਂ 'ਚ ਜਾਣ ਨੂੰ ਰਹਿ ਗਏ। ਪਰ ਟਿਕਟਾਂ ਲੈਣ ਨੂੰ ਸਾਰੇ ਦਲ ਬਦਲੂ, ਟਿਕਟਾਂ ਲੈਣ ਨੂੰ ਸਾਰੇ ਦੂਜੀਆਂ ਪਾਰਟੀਆਂ 'ਚੋਂ ਲਿਆਂਦੇ ਜਾਂਦੇ ਨੇ। ਤੁਸੀਂ ਜਿੰਨੀਆਂ ਵੀ ਬਾਈ ਇਲੈਕਸ਼ਨਸ ਗਿਣ ਲਓ, ਸਾਰੀਆਂ 'ਚ ਬਾਹਰੋਂ ਬੰਦੇ ਲਿਆਂਦੇ ਜਾਂਦੇ ਨੇ ਤੇ ਫਿਰ ਅੰਦਰ ਬਗਾਵਤ ਉੱਠਦੀ ਹੈ। ਕੀ ਲੱਗਦਾ ਤੁਹਾਨੂੰ, ਇਹ ਕਿਹੜਾ ਇਹ ਚੱਲਦੀ ਹੈ, ਟ੍ਰਿਕ ਚੱਲਦੀ ਹੈ ਵੀ ਭਾਈ ਜਿਹੜੇ ਪਾਰਟੀ ਦੇ ਅੰਦਰ ਅਸੀਂ ਸਾਰੇ ਬੰਦੇ ਇਕੱਠੇ ਕਰ ਰਹੇ ਇਹਨਾਂ ਤੋਂ ਸਿਰਫ ਦਰੀਆਂ ਹੀ ਵਿਛਾਉਣੀਆਂ ਨੇ, ਟਿਕਟਾਂ ਆਪਾਂ ਬਾਹਰਲੇ ਬੰਦਿਆਂ ਨੂੰ ਹੀ ਦੇਣੀਆਂ ਨੇ? ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਤੁਸੀਂ ਦੇਖੇ ਰਹੇ ਆ ਜੀ, ਮੈਂ ਇਕੱਲੇ ਨੇ ਕੀ ਦੇਖਣਾ, ਇਹ ਸਾਰਾ ਪੰਜਾਬ ਦੇਖ ਰਿਹਾ। ਹੁਣ ਤਾਂ ਜੱਗ ਜ਼ਾਹਰ ਹੋ ਗਈ ਗੱਲ। ਹੁਣ ਲੋਕੀ ਇਹਨਾਂ ਦੀਆਂ ਗੱਲਾਂ ਤੇ ਇਹਨਾਂ ਦੇ ਚੁਟਕਲਿਆਂ ਤੇ ਵਿਸ਼ਵਾਸ ਨਹੀਂ ਕਰਦੇ। ਅੱਜ ਦੇ ਜੋ ਹਾਲਾਤ ਬਣੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਜੋ ਲੈਵਲ ਦੇਖੋ ਹਾਈਪ ਹੋਇਆ, ਔਰ ਦੂਸਰੇ ਨੰਬਰ ਤੇ ਤੁਸੀਂ ਦੇਖ ਰਹੇ ਆ ਵੀ ਜਿਹੜੀ ਲੋਕੀ ਖੇਤਰੀ ਪਾਰਟੀ ਨੂੰ ਮੁੜ ਕੇ ਪਸੰਦ ਕਰਨਾ ਸ਼ੁਰੂ ਉਹਨਾਂ ਨੇ ਇਹ ਅਸਲ 'ਚ ਇਹ ਕਹਾ ਕੇ ਹਟ ਕੇ ਸਾਡੇ ਨਾਲੋਂ ਅਕਾਲੀ ਕਾਂਗਰਸੀ ਚੰਗੇ ਆ ਜੀ। ਮੁੜ ਕੇ ਜੇ ਬੰਦਾ ਤੁਸੀਂ ਜੇ ਲੋਕਾਂ ਨੇ ਤੁਹਾਨੂੰ ਇੰਨਾ ਵੱਡਾ ਫਤਵਾ ਦਿੱਤਾ, ਰਿਕਾਰਡ ਬਣਾਤਾ ਵੀ 92 ਸੀਟਾਂ ਦੇ ਦਿੱਤੀਆਂ, ਤੇ ਉਸ ਤੋਂ ਬਾਅਦ ਹੁਣ ਅਸੀਂ 13-0 ਕਰਨ ਵੀ ਤੁਰ ਪਏ। ਇਹਨਾਂ ਨੂੰ ਤਾਂ ਸੀਗਾ ਵੀ ਸਾਰਿਆਂ ਦੇ ਕੈਂਡੀਡੇਟ ਹੀ ਚੱਕ ਲਓ, ਬਿਲਕੁਲ ਵੀ 13-0। ਉਹ ਬਸ ਆ ਗਏ, ਤਿੰਨਾਂ 'ਚ ਤਾਂ ਆ ਗਏ। ਹੁਣ ਗਾਂਹ ਦੇਖਦੇ ਆ ਕਿੱਦਾਂ ਹੁੰਦੀ ਆ। ਤੇ ਜਿਹੜੇ ਭਮੱਕੜਾਂ ਵਾਲੀ ਗੱਲ ਆ, ਮੈਂ ਤਾਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਵੀਰੋ, ਅਸੀਂ ਵੀ ਇਸ ਪਾਰਟੀ ਦੇ ਵਿੱਚ ਜੋ ਸੁਪਨੇ ਲੈ ਕੇ ਆਏ ਸੀ, ਜੋ ਦੇਖਿਆ ਸੀ ਕਿ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾ ਸਕਦੇ ਹਾਂ, ਪਰ ਜਦੋਂ ਤੱਕ ਤਾਂ ਇਹ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਤੱਕ ਸੀਮਿਤ ਸੀ, ਉਦੋਂ ਤੱਕ ਤਾਂ ਸ਼ਾਇਦ ਉਹਨਾਂ ਨੇ 6 ਮਹੀਨੇ ਸਾਲ ਵਧੀਆ ਚੱਲੀ। ਵਧੀਆ ਚੱਲੀ। ਲੋਕਾਂ ਦੇ ਜਿਹੜੇ ਕੰਮ ਹੁੰਦੇ ਸੀ ਸਿੱਧੇ ਡਾਇਰੈਕਟ ਅਸੀਂ ਵੀ ਜਾਈਦਾ ਸੀ, ਉੱਥੇ ਹੋ ਜਾਂਦੇ ਸੀ। ਹੁਣ ਤਾਂ ਹਰੇਕ ਆਫਿਸ ਦੇ ਵਿੱਚ ਤੁਸੀਂ ਦੇਖ ਰਹੇ ਆ ਇੱਕ ਬੰਦਾ, ਚਾਹੇ MLA ਦੇ ਆਫਿਸ ਹੋਵੇ, ਚਾਹੇ ਜਿੱਥੇ ਮਰਜ਼ੀ ਚਲ ਜਾਓ, ਸਾਰੇ ਆਫਿਸਾਂ ਦੇ ਵਿੱਚ ਇੱਕ ਬੰਦਾ। ਉਹ ਆਪਾਂ ਨੂੰ ਸਮਝ ਨਹੀਂ ਲੱਗਦੀ ਵੀ ਕਿੱਦਾਂ ਕਿਹੜੇ ਫੰਡ ਦੇ ਕੀ ਚੀਜ਼ਾਂ ਦੇ ਉਹ ਹਿਸਾਬ ਲੈਣ ਨੂੰ ਬਿਠਾਏ ਗਏ ਆ। ਅਪਾਇੰਟ ਕਿੱਥੋਂ ਹੋਏ ਨੇ ਉਹ? ਪੰਜਾਬ ਦੇ ਨੇ ਜਾਂ ਬਾਹਰ ਦੇ ਨੇ? ਉਹ ਬਾਹਰ ਦੇ ਹੀ ਆ ਜੀ, ਸਾਰੇ ਬਾਹਰ ਦੇ ਬੈਠੇ ਆ, ਉਹ ਦੇਖ ਰਹੇ ਆ ਪੂਰੇ ਪੰਜਾਬ ਦੇ ਕੰਮਾਂ ਨੂੰ। ਪੰਜਾਬ ਦੇ ਸਾਰੇ ਜਿੰਨੇ ਵੀ ਡਿਪਾਰਟਮੈਂਟ ਆ ਉਹਨਾਂ ਨੂੰ ਸਾਰਿਆਂ ਨੂੰ ਉਹ ਦੇਖ ਰਹੇ ਆ। ਔਰ ਜੋ ਭਮੱਕੜ ਆ ਵਿਚਾਰੇ, ਉਹ ਤਾਂ ਹੁਣ ਵੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਆ। ਤੇ ਪੰਜਾਬ ਹਮੇਸ਼ਾ ਹੀ ਮੋਹਰੀ ਰਿਹਾ। ਪੰਜਾਬ ਦੇ ਜਿਹੜਾ ਬਾਗੀ ਖੂਨ ਆ, ਇਹ ਬਗਾਵਤ ਹਮੇਸ਼ਾ, ਜੇ ਪੰਜਾਬ ਨੇ ਹਮੇਸ਼ਾ ਹੀ ਜਾਣ ਕੇ ਮੋਹਰੀ ਸੂਬਾ ਬਣ ਕੇ ਕੰਮ ਕੀਤਾ, ਇਹਦੇ ਵਿੱਚ ਸੂਰਮੇ ਪੰਜਾਬ ਨੇ ਪੈਦਾ ਕੀਤੇ ਆ। ਤੇ ਜਦੋਂ ਵੀ ਕੋਈ ਕਿਸੇ ਦੀ ਇੱਜ਼ਤ ਨੂੰ ਇਹ ਹਰਟ ਕਰਦੇ ਆ ਤਾਂ ਉਹਨਾਂ ਨੇ, ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਮੈਂ
ਸਾਰਾ ਦੇਖ ਕੇ ਅੱਖੀਂ ਦੇਖ ਕੇ ਵੀ ਸਾਰਾ ਕੁਝ ਮੱਖੀ ਨਹੀਂ ਖਾ ਹੋਣੀ ਸੀ। ਹੋਰ ਵੀ ਪੰਜਾਬ ਦੇ ਲੱਖਾਂ ਨੌਜਵਾਨ ਆ ਤੇ ਉਹ ਆਉਣਗੇ ਵੀ ਛੇਤੀ ਤੋਂ ਛੇਤੀ। ਉਹ ਮੇਰੇ ਨਾਲ ਕੰਟੈਕਟ ਵੀ ਹੋਇਆ, ਬਹੁਤ ਜਾਣਿਆਂ ਦਾ ਹੋਇਆ, ਕੱਲ ਦੀਆਂ ਹੋਰ ਹਲਕਿਆਂ ਤੋਂ ਵੀ ਹੋਇਆ। ਅੱਛਾ ਜੀ। ਤੇ ਇਹ ਅੰਤ 'ਚ ਇਹ ਦੱਸਿਓ ਤੁਸੀਂ ਵੀ ਹੁਣ ਸੁਖਬੀਰ ਬਾਦਲ ਹੋਣਾ ਨੂੰ ਤੁਸੀਂ ਮਿਲੇ ਹੋ, ਕੀ ਸੁਖਬੀਰ ਬਾਦਲ ਹੋਣਾ ਨਾਲ ਤੁਹਾਡੀ ਗੱਲਬਾਤ ਹੋਈ ਹੈ? ਕੀ ਕੋਈ ਕਮਿਟਮੈਂਟ ਵੀ ਹੋਈ ਹੈ 2027 ਨੂੰ ਲੈ ਕੇ, ਜਾਂ ਫਿਰ ਕੀ ਲੱਗਦਾ 2027 ਦੇ ਵਿੱਚ ਜਿਹੜਾ ਇੱਕ ਜੁਮਲਾ ਬਹੁਤ ਅੱਜ ਕੱਲ੍ਹ ਹੀ ਪ੍ਰਚਾਰਿਆ ਜਾ ਰਿਹਾ ਡਾਇਨਾਸੌਰ ਦੇ ਨਾਲ, ਜਿਹੜੀ ਇਹ ਕੀਤੀ ਜਾ ਰਹੀ ਹੈ, ਇੱਕ ਗੱਲ ਤੋਰੀ ਜਾ ਰਹੀ ਹੈ ਵੀ ਡਾਇਨਾਸੌਰ ਅਕਾਲੀ ਦਲ ਦੋਵੇਂ ਵਾਪਸ ਆ ਰਹੇ ਨੇ, ਥੋੜਾ ਜਿਹਾ ਇਹਦੇ ਬਾਰੇ ਦੱਸੋ। ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੁੰਦਿਆਂ ਸੁਖਬੀਰ ਬਾਦਲ ਹੋਣਾ ਨਾਲ ਕੀ ਕਮਿਟਮੈਂਟ, ਕੀ ਗੱਲਬਾਤ ਹੋਈ ਹੈ? ਦੇਖੋ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਆ ਜੀ। ਉਹਨਾਂ ਦੇ ਨਾਲ ਮੇਰੀ ਕਮਿਟਮੈਂਟ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਸਭ ਕੁਝ ਮੈਨੂੰ ਦੇ ਦਿੱਤਾ। ਮੇਰੇ ਨਾਲ ਤਾਂ ਉਹਨਾਂ ਨੇ ਪਹਿਲਾਂ ਵੀ ਇਹੀ ਗੱਲ ਕੀਤੀ, ਜਾਂਦਿਆਂ ਹੀ ਜਦੋਂ ਵੀ ਅਸੀਂ ਗੱਲ ਹੋਈ ਆ, ਉਹਨਾਂ ਨੇ ਸਾਡੀ ਮਿਹਨਤ ਨੂੰ ਦੇਖਿਆ ਸੀਗਾ। ਸਾਡਾ ਪੁਰਾਣਾ ਅਕਾਲੀ ਪਰਿਵਾਰ ਸੀ, ਸਭ ਕੁਝ ਸਾਡੇ ਇੱਥੇ ਚੱਬੇਵਾਲ ਹਲਕੇ ਦੇ ਵਿੱਚ, ਔਰ ਚੱਬੇਵਾਲ ਹਲਕੇ ਉਹਨਾਂ ਦੀਆਂ ਵੀ ਟੀਮਾਂ CID ਰਿਪੋਰਟ ਆ, ਸਰਵੇ ਉਹ ਵੀ ਕਰਾਉਂਦੇ ਆ। ਅਤੇ ਉਹਨਾਂ ਨੇ ਮੈਨੂੰ ਜਾਂਦਿਆਂ ਹੀ ਬਹੁਤ ਮਾਣ ਸਤਿਕਾਰ ਦਿੱਤਾ, ਔਰ ਜਾਂਦਿਆਂ ਮੈਨੂੰ ਸਭ ਤੋਂ ਪਹਿਲਾਂ ਹਲਕਾ ਇੰਚਾਰਜ ਉਸ ਵੇਲੇ ਆਪਣੇ ਪੇਜ ਤੋਂ ਵੀ ਉਹਨਾਂ ਨੇ ਪਾ ਦਿੱਤਾ, ਔਰ ਮੈਨੂੰ ਜਾਂਦੇ ਇਹ ਕਿਹਾ ਵੀ ਆਪਾਂ ਜੋ ਇਲੈਕਸ਼ਨ ਦੀ ਤਿਆਰੀ ਕਰੋ ਤੁਸੀਂ ਜਾ ਕੇ ਜੀ। ਅੱਛਾ, 2027 ਦਾ ਤੁਹਾਨੂੰ ਦੇ ਦਿੱਤਾ ਉਹਨਾਂ ਨੇ? ਬਿਲਕੁਲ ਜੀ, ਬਿਲਕੁਲ। ਔਰ ਉਹਨਾਂ ਨੇ ਹਲਕਾ ਇੰਚਾਰਜ ਵੀ ਉਸ ਟਾਈਮ ਹੀ ਲਗਾਤਾ। ਸਾਡੇ ਕਹਿਣ ਵਾਲਾ ਜਾਂ ਕਮਿਟਮੈਂਟ ਕਰਨੇ ਵਾਲਾ ਤਾਂ ਕੋਈ ਗੱਲਬਾਤ ਇੱਦਾਂ ਹੋਈ ਨਹੀਂ। ਵੈਸੇ ਮੈਨੂੰ ਇਹ ਪਤਾ ਕਿ ਬਾਦਲ ਸਾਹਿਬ ਦੀ ਆਪਣੇ ਜੋ ਕਹਿਣੀ ਤੇ ਕਰਨੀ ਦੇ ਉਹ ਪੱਕੇ ਆ ਜੀ। ਔਰ ਜਿਹੜੀ ਗੱਲ ਹੈਗੀ ਆ ਵੀ ਡਾਇਨਾਸੌਰਾਂ ਵਾਲੀ ਜਾਂ ਆਮ ਪੰਜਾਬ ਦੇ ਵਿੱਚ ਅਕਾਲੀ ਦਲ ਵਾਲੀ ਗੱਲ ਆ, ਉਹਦੇ ਵਿੱਚ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਇਹ ਚੜ੍ਹਦੀ ਕਲਾ ਲਈ ਇਹ ਜਿਹੜੀ ਪਾਰਟੀ ਹਮੇਸ਼ਾ ਕੰਮ ਕਰਦੀ ਆਈ ਆ, ਔਰ ਅੱਗੇ ਤੋਂ ਵੀ ਜਿਹੜੇ ਇਹ ਕੰਮ ਕਰਨਗੇ। ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜੇ ਝੰਡਾ ਇੱਥੇ ਚੱਕਿਆ ਚੱਬੇਵਾਲ ਦੇ ਵਿੱਚ, ਤਾਂ ਅਸੀਂ ਉਹਨੂੰ ਪੂਰਾ ਬੁਲੰਦ ਕਰਕੇ ਰੱਖਾਂਗੇ। ਅਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਦੀ ਜੋ ਸੋਚ ਵਾ ਕਿ ਪੰਜਾਬ ਨੂੰ ਜੋ ਤਰੱਕੀਆਂ ਦੇ ਰਾਹਾਂ 'ਤੇ ਲੈ ਕੇ ਜਾਣਾ, ਚਾਹੇ ਤੁਸੀਂ ਆਹ ਦੇਖ ਸਕਦੇ ਆ ਕਿ ਜਿੰਨੀਆਂ ਵੀ ਜੰਗੀ ਯਾਦਗਾਰਾਂ ਪੰਜਾਬ ਦੇ ਵਿੱਚ ਬਣਾਈਆਂ ਗਈਆਂ, ਜਾਂ ਵੱਡੇ ਪੁਲ ਬਣੇ ਆ, ਜਾਂ ਜਿੰਨੇ ਵੀ ਹਾਈਵੇ ਨਿਕਲੇ ਆ, ਸਰਦਾਰ ਸੁਖਬੀਰ ਸਿੰਘ ਬਾਦਲ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਟਾਈਮ ਦੇ ਵਿੱਚ ਹੀ ਹੋਇਆ। ਹੁਣ ਤਾਂ ਤੁਹਾਡੇ ਸਾਹਮਣੇ ਹੀ ਆ ਜੀ, ਆਹ ਸਾਰੇ ਜਿਹੜੇ ਮਰਜ਼ੀ ਪਿੰਡਾਂ 'ਚ ਚਲ ਜਾਓ, ਲੋਕੀ ਸਭ ਜਾਣਦੇ ਆ ਜੀ। ਆਹ ਹੁਣ ਮਾੜਾ ਮੋਟਾ ਹੋਰ 4-6 ਮਹੀਨਿਆਂ ਨੂੰ ਪੱਥਰ ਪੁੱਥਰ ਆ ਜਾਊਗਾ, ਢੇਰੀਆਂ ਲੱਗ ਜਾਣੀਆਂ ਹੁੰਦੀਆਂ ਵੀ ਲਾਸਟ ਹੁਣ ਸਾਲ ਰਹਿੰਦਾ, ਕੋਈ ਨਾ ਕੋਈ ਇਲੈਕਸ਼ਨ ਮੋਹਰੇ ਇਹ ਟਿੱਪਰ ਟੁੱਪਰ ਆ ਜਾਣੇ ਹੁੰਦੇ ਆ ਵੀ, ਜ਼ੋਰ ਸ਼ੁਰੂ ਹੋ ਜਾਂਦਾ ਕੰਮ, ਜ਼ੋਰ ਸ਼ੁਰੂ ਹੋ ਜਾਂਦਾ। ਹਾਲਾਂਕਿ ਤੁਸੀਂ ਦੇਖ ਰਹੇ ਪੰਜਾਬ ਦੇ ਵਿੱਚ ਕੋਈ ਸੜਕ ਨਹੀਂ, ਹੁਣ ਤਾਂ ਪੈਚ ਵਰਕ ਹੋ ਰਿਹਾ। ਤੇ ਹੁਣ ਆਪਣੇ ਇਹ ਕਹਿ ਲਓ ਵੀ ਜਿਹੜੇ ਇਹਨਾਂ ਨੇ ਆਪਣੀਆਂ ਵੀ ਸਾਰੀਆਂ ਕਮਜ਼ੋਰੀਆਂ ਨੂੰ ਪੈਚ ਵਰਕ ਕਰ ਰਹੇ ਆ, ਤੇ ਹੁਣ ਬਾਕੀ ਸੜਕਾਂ ਦਾ ਜਾਂ ਹੋਰ ਕੰਮਾਂ ਦਾ ਵੀ ਪੈਚ ਵਰਕ ਲੱਗ ਰਿਹਾ। ਅੱਛਾ, ਆਖਰੀ ਸਵਾਲ ਹਰਮਿੰਦਰ ਜੀ, ਪੱਤਰਕਾਰਾਂ ਦੇ ਉੱਪਰ ਹੁਣ ਪਰਚੇ ਹੋਏ ਨੇ, ਸਭ ਤੋਂ ਹਾਈਲਾਈਟ ਉਹ ਵਿਸ਼ਾ ਬਣ ਗਿਆ ਹੈ। ਜਦੋਂ ਮੁੱਖ ਮੰਤਰੀ ਦੇ ਜਹਾਜ਼ ਦੀ ਇੱਕ ਆਮ ਨਾਗਰਿਕ ਵੀ ਜਾਣਕਾਰੀ ਮੰਗੇ ਤਾਂ ਉਸ ਦਾ ਹੱਕ ਹੈ, ਕਿਉਂਕਿ ਉਹ ਪੰਜਾਬ ਦਾ ਵਸਿੰਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਪੱਤਰਕਾਰਾਂ ਦੇ ਉੱਪਰ ਪਰਚੇ ਪਾਉਣੇ ਕਿੰਨੇ ਕੁ ਜਾਇਜ਼ ਨੇ, ਕਿੰਨਾ ਕਿ ਸਿਕਿਉਰਿਟੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਵੀ ਭਾਈ ਇਹ ਗਲਤ ਗੱਲ ਕਰ ਰਹੇ ਨੇ ਜਿਹੜੇ ਪੱਤਰਕਾਰ ਗੱਲ ਪੁੱਛ ਰਹੇ ਨੇ? ਕੀ ਲੱਗਦਾ ਤੁਹਾਨੂੰ? ਬਿਲਕੁਲ ਜੀ, ਇਹ ਤਾਂ ਜਿਹੜਾ ਸੱਚੀ ਗੱਲ ਕਰਦਾ, ਜਾਂ ਇਹ ਪ੍ਰੈਸ ਦੀ ਆਜ਼ਾਦੀ ਸਾਡਾ ਇਹ ਥੰਮ ਆ, ਇਹਦੀ ਗੱਲ ਸੁਣ ਲੈਣੀ ਚਾਹੀਦੀ ਆ। ਤੁਸੀਂ ਜਵਾਬ ਜੇ ਦੇ ਨਹੀਂ ਸਕਦੇ ਤਾਂ ਚੁੱਪੇ ਰਹਿ ਲਓ, ਠੀਕ ਨਹੀਂ ਜੀ? ਤੇ ਜੇ ਉਹਨਾਂ ਨੇ ਕੋਈ ਗੱਲ ਗਲਤ ਪੁੱਛੀ ਆ ਤਾਂ ਫਿਰ ਤੁਸੀਂ ਜੋ ਕਰ ਸਕਦੇ ਆ ਵੀ ਪਰਚੇ ਵਾਲੀ ਤਾਂ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਸੀ, FIR ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀਗੀ। ਜਿੰਨੀਆਂ ਵੀ ਲੋਕਾਂ ਨੂੰ ਦੱਸ ਦੇਣਾ ਚਾਹੀਦਾ, ਜਦ RTI ਦੇ ਵਿੱਚ ਜਾਂ ਹੋਰ ਵੀ ਚੀਜ਼ਾਂ ਇੱਦਾਂ ਬਥੇਰੀਆਂ ਬਣੀਆਂ ਜਿਨ੍ਹਾਂ ਵਿੱਚ ਅਸੀਂ ਰਿਕਾਰਡ ਲੈ ਸਕਦੇ ਆ, ਜਾਣਕਾਰੀ ਲੈ ਸਕਦੇ ਆ। ਪਰ ਜਿਹੜੀ ਇਹਨਾਂ ਮੈਨੂੰ ਲੱਗਦਾ ਜਿੱਥੇ ਤੱਕ ਕਿ ਜਿੰਨਿਆਂ ਕੁ ਮੁੰਡਿਆਂ 'ਤੇ ਪਰਚੇ ਹੋਏ ਆ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਸੀ। ਜਿੰਨੇ ਵੀ ਆਪਣੇ YouTube 'ਤੇ ਚੈਨਲ ਵੀ ਬਣੇ ਆ, ਹੋਰ ਵੀ ਚੈਨਲ ਜਿੰਨੇ ਵੀ ਸੀਗੇ, ਤਾਂ ਬਹੁਤ ਮਿਹਨਤ ਕੀਤੀ ਸੀ। ਅੱਜ ਉਹਨਾਂ ਹੀ ਬੰਦਿਆਂ 'ਤੇ ਪਰਚੇ, FIR, ਬਹੁਤ ਲੋਅ ਲੈਵਲ ਦੀ ਇਹ ਸੋਚ ਆ, ਬਹੁਤ ਮਾੜੀ ਸੋਚ ਆ। ਅਤੇ ਆਪਾਂ ਤਾਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ
ਜੇ ਕੋਈ ਪੰਜਾਬ 'ਚ ਜਾਣਨਾ ਚਾਹੁੰਦਾ ਕਿ ਮਹਾਰਾਜ ਤੁਹਾਡੇ ਹੈਲੀਕਾਪਟਰ ਕਿੱਥੇ ਘੁੰਮ ਰਹੇ ਆ ਤੇ ਉਹ ਦੱਸ ਦੇਣੇ ਚਾਹੀਦੇ ਸੀਗੇ। ਸਾਡੇ ਨਹੀਂ ਬਲਕਿ ਉਹ ਤਾਂ ਆਮ ਲੋਕਾਂ ਦੇ ਹੀ ਨੇ। ਬਿਲਕੁਲ ਜੀ, ਬਿਲਕੁਲ ਜਿਆਦਾ ਅਸੀਂ ਪਹਿਲੀਆਂ ਸਰਕਾਰਾਂ ਨੂੰ ਇਹ ਗੱਲ ਪੁੱਛਦੇ ਰਹੇ, ਇਹਨਾਂ ਚੀਜ਼ਾਂ ਤੇ ਭੰਡਦੇ ਰਹੇ ਆ ਬਈ ਇਹਨਾਂ ਨੇ ਰੇੜਾ ਰਿਕਸ਼ਾ ਟੈਂਪੂ ਵੀ ਬਣਾਏ ਆ, ਬਈ ਪੀਲਾ ਹੈਲੀਕਾਪਟਰ ਕਦੀ ਇੱਧਰ ਉੱਡ ਕੇ ਤੇ ਕਦੀ ਉੱਧਰ। ਇਹੀ ਗੱਲਾਂ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 92 ਸੀਟਾਂ ਜਿੱਤੀਆਂ ਸੀ ਵੀ ਇਹ ਕੁਛ ਆ ਕੇ ਹਿਸਾਬ ਕਿਤਾਬ ਮੰਗਣਗੇ ਵੀ ਤੇ ਹਿਸਾਬ ਕਿਤਾਬ ਦੇਣਗੇ ਵੀ। ਹੁਣ ਜਦੋਂ ਮੰਗਣ ਵੇਲੇ ਤਾਂ ਸਾਰਾ ਕੁਝ ਮੰਗਦੇ ਰਹੇ, ਹੁਣ ਦੇਣ ਵੇਲੇ ਹੁਣ ਆਪਣੀਆਂ ਗੱਲਾਂ ਤੋਂ ਹੀ ਭੱਜਣ ਲੱਗ ਪਏ ਤੇ ਲੋਕੀ ਵੀ ਇਹਨਾਂ ਤੋਂ ਭੁੱਜ ਜਾਣੇ ਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਹਰਮਿੰਦਰ ਸਿੰਘ ਸੰਧੂ ਜੀ। ਉਹਨਾਂ ਦੇ ਨਾਲ ਆਪਾਂ ਵਿਚਾਰਾਂ ਦੀ ਸਾਂਝ ਪਾਈ ਹੈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਤੋਂ ਪੈਰ ਧਰਾਵਾ ਕੀਤਾ ਹੈ, ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ। ਸਾਰੀ ਗੱਲਬਾਤ ਤੁਸੀਂ ਸੁਣੀ ਹੈ, ਕੀ ਸੋਚਦੇ ਹੋ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।